ਤੇ ਜਿਹੜਾ ਹਜੇ ਵੀ ਪਰਲਾ ਬਾਹਰ ਵਾਲਾ ਹਿੱਸਾ ਨਹੀਂ ਮੌਜੂਦ ਹੈ, ਤੁਹਾਨੂੰ ਅੰਦਰੋਂ ਵੀ ਵਿਖਾਣੇ ਆ। ਚੌਥੀ ਗੁਰਿਆਈ ਜਿਹੜੀ ਇਹ ਮਿਲਦੀ ਹੈ ਗੁਰੂ ਅਮਰਦਾਸ ਜੀ ਕੋਲੋਂ ਗੁਰੂ ਰਾਮਦਾਸ ਜੀ ਨੂੰ। ਇਹ ਸਿੱਖਾਂ ਦੇ ਬਣਦੇ ਨੇ ਚੌਥੇ ਗੁਰੂ, ਯਾਨੀ ਗੁਰੂ ਤੀਸਰੇ ਗੁਰੂ ਜਿਹੜੇ ਨੇ ਗੁਰੂ ਅਮਰਦਾਸ ਜੀ, ਉਹਨਾਂ ਦੇ ਰਿਸ਼ਤੇ ਵਜੋਂ ਜਵਾਈ ਬਣਦੇ ਨੇ। ਔਰ ਜਿਹੜੇ ਸਿੱਖਾਂ ਦੇ ਪੰਜਵੇਂ ਗੁਰੂ ਨੇ ਉਹ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਜਿਹੜੇ ਹੁੰਦੇ ਨੇ ਗੁਰੂ ਅਰਜਨ ਦੇਵ ਜੀ, ਫਿਰ ਉਹ ਪੰਜਵੇਂ ਗੁਰੂ ਬਣਦੇ ਨੇ। ਇਹ ਗੁਰੂ ਰਾਮਦਾਸ ਜੀ ਦਾ ਜਿਹੜਾ ਜਨਮ ਹੁੰਦਾ ਹੈ 24 ਸਤੰਬਰ ਚੂਨਾ ਮੰਡੀ ਲਾਹੌਰ, ਉਦੋਂ ਸਲਤਨਤ ਸੀਗੀ ਮੁਗਲਾਂ ਦੀ। ਲਓ ਜੀ, ਤੁਹਾਨੂੰ ਸਾਰਾ ਜਿਹੜਾ ਪਿੰਡ ਵਿਖਾਣੇ ਆ ਇੱਥੋਂ ਦਾ। ਇਹ ਸਾਰਾ ਪਿੰਡ ਜਿੱਥੇ ਗੁਰੂ ਰਾਮਦਾਸ ਜੀ ਜਿਹੜੇ ਆਪਣੇ ਚਰਨ ਰੱਖਦੇ, ਪਵਿੱਤਰ ਚਰਨ ਰੱਖੇ, ਇੱਥੇ ਚੱਲਦੇ ਰਹੇ, ਇੱਥੇ ਜਿਹੜਾ ਮੁਹੱਬਤਾਂ ਵੰਡਦੇ ਰਹੇ। ਤੁਹਾਨੂੰ ਉਹਨਾਂ ਦਾ ਘਰ ਵੀ ਵਿਖਾਣ ਲੱਗੇ, ਸਾਰਾ ਪਿੰਡ ਵੀ ਵਿਖਾਣੇ ਆ। ਪਿੰਡ ਦਾ ਨਾਂ ਹੈ ਰਾਮਦਾਸ, ਚੱਕ ਰਾਮਦਾਸ ਸਿੰਘ ਜੀ। ਤੇ ਜ਼ਿਲ੍ਹਾ ਇਹਦਾ ਹੈਗਾ ਜੀ ਗੁਜਰਾਂਵਾਲਾ। ਇਹਦੇ ਨਾਲ ਪਿੰਡ ਇੱਕ ਪਾਸੇ ਮੰਡਿਆਲਾ ਤੇਗਾ, ਉਹ ਵੀ ਬੜਾ ਮਸ਼ਹੂਰ, ਇੱਕ ਪਾਸੇ ਭੋਪਰ। ਹੋਰ ਵੀ ਕਿਹੜੇ ਕਿਹੜੇ ਪਿੰਡ ਨੇ? ਮੋਹਨਪੁਰ ਡੋਗਰਾ, ਮੋਹਨਪੁਰ ਸੈਦਾ, ਹਾਂ ਇੱਧਰ ਬਕਾਪੁਰ। ਅੱਛਾ, ਬਕਾਪੁਰ ਆ ਸਾਈਡ ਤੇ। ਹਾਂਜੀ ਹਾਂਜੀ, ਲਓ ਜੀ, ਆ ਜੇ ਕਰੋ ਦਰਸ਼ਨ ਸਰਦਾਰੋ। ਇਹ ਘਰ ਜੇ, ਇਹ ਉਹ ਜਿਹੜੀ ਜਗ੍ਹਾ ਜੇ, ਇਹ ਪਵਿੱਤਰ ਜਗ੍ਹਾ ਜਿੱਥੇ ਚੌਥੇ ਗੁਰੂ ਰਾਮਦਾਸ ਜੀ ਨੇ ਆਪਣੇ ਚਰਨ ਰੱਖੇ, ਤੇ ਜਿਹੜਾ ਹਜੇ ਵੀ ਪਰਲਾ ਬਾਹਰ ਵਾਲਾ ਹਿੱਸਾ ਨਹੀਂ ਮੌਜੂਦ ਹੈ, ਤੁਹਾਨੂੰ ਅੰਦਰੋਂ ਵੀ ਵਿਖਾਣੇ ਆ। ਤੇ ਇਹ ਜਿਹੜੇ ਸਾਹਮਣੇ ਨਜ਼ਰ ਆ ਰਹੇ ਭਾਈ ਪਰਲੇ ਸਾਈਡ ਤੇ, ਇਹ ਚੇਅਰਮੈਨ ਨੇ ਆ ਪਿੰਡ ਦੇ। ਤੇ ਇਹਨਾਂ ਨਾਲ ਅਸੀਂ ਆਣ ਕੇ ਰਾਬਤਾ ਕੀਤਾ ਤੇ ਖੁਦ ਜਿਹੜੇ ਚੱਲ ਕੇ ਆ ਪਏ ਨੇ, ਇਹਨਾਂ ਨੂੰ ਪਿਆਰ ਹੈ ਕਿ ਚਲੋ ਸਿੱਖ ਸਰਦਾਰਾਂ ਦੀ ਪਵਿੱਤਰ ਜਗ੍ਹਾ ਮੈਂ ਖੁਦ ਵਿਖਾਣਾ ਤੁਹਾਨੂੰ। ਲਓ ਜੀ, ਦੇਖੋ ਬੜਾ ਸੋਹਣਾ ਬਣਿਆ ਹੋਇਆ। ਦੇਖੋ ਇਹ ਗੁਲਾਈ ਕਰਕੇ ਛੋਟੀ ਇੱਟ ਸਾਰੀ ਲੱਗੀ ਹੋਈ। ਇਹ ਦੇਖੋ ਕਿੰਨੇ ਡਿਜ਼ਾਈਨ ਬਣੇ ਹੋਏ ਨੇ। ਇਹਦੇ ਵਿੱਚ ਗੁਰੂ ਰਾਮਦਾਸ ਜੀ ਜਿਹੜੇ ਨੇ ਉਹ ਸਟੇ ਕਰਦੇ ਰਹੇ, ਇੱਥੇ ਰਹਿੰਦੇ ਰਹੇ। ਤੇ ਉਹਦੀ ਬਾਹਰ ਵਾਲੀ ਸਾਈਡ ਤੁਹਾਨੂੰ ਵਿਖਾਈ ਜਾ ਰਹੀ। ਦੇਖੋ ਕਿੰਨਾ ਖੂਬਸੂਰਤ ਘਰ ਹੈ, ਤੇ ਬਿਲਕੁਲ ਆਖਰੀ ਸਾਵਾਂ ਤੇ ਆ, ਕਦੇ ਵੀ ਡੇਕ ਸਕਦਾ। ਲੇਕਿਨ ਅਸੀਂ ਉਸ ਤੋਂ ਪਹਿਲਾਂ ਇਹਨੂੰ ਜਿਹੜਾ ਕੈਚ ਕਰ ਲਿਆ, ਹੁਣ ਡੇਗ ਵੀ ਪਿਆ। ਤੇ ਹਮੇਸ਼ਾ ਵਾਸਤੇ ਵਿਰਸਾ ਜਿਹੜਾ ਹੈ, ਪੰਜਾਬ ਦਾ ਵਿਰਸਾ ਜਿਹੜਾ ਸੰਭਾਲ ਲਿਆ। ਇਹ ਸਿੱਖ ਹੈਰੀਟੇਜ ਤੁਸੀਂ ਕਹਿ ਸਕਦੇ, ਪੰਜਾਬ ਹੈਰੀਟੇਜ ਕਹਿ ਸਕਦੇ ਨੂੰ ਅਸੀਂ ਜਿਹੜਾ ਹਮੇਸ਼ਾ ਵਾਸਤੇ ਮਹਿਫੂਜ਼ ਕਰ ਲਿਆ। ਤੇ ਆਉਣ ਵਾਲੀ ਨਸਲਾਂ ਜਿਹੜੀਆਂ ਆਪਣਾ ਵਿਰਸਾ ਵੇਖ ਸਕਦੀਆਂ, ਸਿੱਖ ਸਰਦਾਰ ਵੇਖਣਗੇ। ਤੇ ਚੇਅਰਮੈਨ ਸਾਹਿਬ ਦੀ ਮੈਂ ਨਾ ਬਹੁਤ ਮਿਹਰਬਾਨੀ ਕਿ ਖੁਦ ਜਿਹੜੇ ਨੇ ਵੇਖ ਲਓ ਡੇਰੇ ਤੋਂ ਆਏ, ਤੇ ਇਹਨਾਂ ਦੀ ਬੜੀ ਮਿਹਰਬਾਨੀ। ਪਿੰਡ ਦੇ ਜਿਹੜੇ ਚੇਅਰਮੈਨ ਨੇ ਹਜੇ ਕਿ ਕਿਸੇ ਬੰਦੇ ਨਾਲ ਭੇਜ ਸਕਦੇ ਹਾਂ, ਸਿੱਖਾਂ ਨਾਲ ਇੰਨਾ ਪਿਆਰ ਹੈ। ਤੇ ਵੇਖੋ ਉਹਨਾਂ ਨੇ ਕਿਹਾ ਖੁਦ ਚੱਲਣੇ ਚਾਹੋ ਤੁਹਾਨੂੰ ਭਾਈ, ਤੇ ਤੁਹਾਨੂੰ ਅੰਦਰੋਂ ਵੀ ਵਿਖਾਣੇ। ਇੱਕ ਸਾਈਡ ਹੈ ਜੀ, ਦੇਖੋ ਇੱਥੇ ਬੜੇ ਜ਼ਬਰਦਸਤ ਇੱਟਾਂ ਲਾ ਕੇ ਬਣਿਆ ਸਾਰਾ। ਉੱਤੇ ਬੋਰਡ ਹੋ ਗਿਆ ਉੱਪਰ, ਤੇ ਇਹ ਉਹਦੀ ਬਾਹਰ ਸਾਈਡ। ਅੰਦਰ ਚੱਲ ਕੇ ਤੁਹਾਨੂੰ ਵਿਖਾਣੇ। ਗੁਰੂ ਰਾਮਦਾਸ ਜੀ ਜਿਹੜੇ ਨੇ ਉਹਨਾਂ ਦਾ ਨਾਂ ਸੀ ਪਹਿਲੇ ਭਾਈ ਜੇਠਾ। ਔਰ ਗੁਰੂ ਰਾਮਦਾਸ ਜੀ ਦੇ ਮਾਤਾ ਪਿਤਾ ਟਾਈਮ ਨਾਲ ਮਤਲਬ ਕਿ ਜਲਦੀ ਹੀ ਅਕਾਲ ਚਲਾਣਾ ਕਰ ਜਾਂਦੇ ਨੇ। ਤੇ ਗੁਰੂ ਰਾਮਦਾਸ ਜੀ ਨੂੰ ਫਿਰ ਉਹਨਾਂ ਦੇ ਨਾਨੀ ਜੀ ਲੈ ਜਾਂਦੇ ਨੇ। ਔਰ ਗੁਰੂ ਅਮਰਦਾਸ ਜੀ ਇੱਕ ਨਗਰ ਵਸਾਉਂਦੇ ਨੇ, ਤੇ ਬਹੁਤ ਸਾਰੇ ਲੋਕਾਂ ਨੂੰ ਉਸ ਨਗਰ ਦੇ ਵਿੱਚ ਲਿਆ ਕੇ ਵਸਾਇਆ ਜਾਂਦਾ। ਤੇ ਗੁਰੂ ਰਾਮਦਾਸ ਜੀ ਵੀ ਜਾਂਦੇ ਨੇ ਆਪਣੇ ਨਾਨੀ ਜੀ ਦੇ ਨਾਲ। ਤੇ ਫਿਰ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਕਿਸੇ ਵਾਏ ਦੇ ਨਾਲ, ਗੁਰੂ ਅਮਰਦਾਸ ਜੀ ਦੇ ਨਾਲ। ਤੇ ਗੁਰੂ ਰਾਮਦਾਸ ਜੀ ਘੁੰਗਣੀਆਂ ਵੇਚਦੇ ਨੇ, ਕਿਉਂਕਿ ਉਹਨਾਂ ਦੇ ਮਾਤਾ ਪਿਤਾ ਤਾਂ ਹੁੰਦੇ ਨਹੀਂ, ਭੈਣਾਂ ਭਰਾਵਾਂ ਦਾ ਉਹ ਚਲਾਉਣ ਵਾਸਤੇ, ਘਰ ਦਾ ਨਿਜ਼ਾਮ ਚਲਾਉਣ ਵਾਸਤੇ, ਭੈਣਾਂ ਭਰਾਵਾਂ ਨੂੰ ਪਾਲਣ ਵਾਸਤੇ ਘੁੰਗਣੀਆਂ ਵੇਚਦੇ ਨੇ। ਉਹਨਾਂ ਦੀ ਮੁਲਾਕਾਤ ਹੁੰਦੀ ਹੈ ਗੁਰੂ ਅਮਰਦਾਸ ਜੀ ਦੇ ਨਾਲ। ਔਰ ਗੁਰੂ ਅਮਰਦਾਸ ਜੀ ਨੂੰ ਉਹ ਨਜ਼ਰ ਆਉਂਦੇ ਨੇ ਕਿ ਰੱਬ ਦਾ ਸੱਚਾ ਬੰਦਾ ਹੈ। ਇਹ ਭਾਈ ਅਮਰ ਸਾਹਿਬ ਜਿਹੜੇ ਇੱਥੋਂ ਦੇ ਹੈਗੇ ਨੇ ਚੇਅਰਮੈਨ, ਇਹਨਾਂ ਨੂੰ ਪੁੱਛਿਆ ਭਾਈ ਅਮਰ ਥੋੜਾ ਕੁ ਦੱਸਿਓ ਉੱਤੇ ਕਿਵੇਂ ਦਾ ਹੁੰਦਾ ਸੀ ਕਦੀ ਪੂਰਾ ਨਾ? ਇਹ ਤੇ ਜੀ ਬੜਾ ਆਲੀਸ਼ਾਨ ਚੁਬਾਰੇ ਸਨ, ਇਹਦੇ ਉੱਤੇ ਦੋਨੋਂ ਪਾਸੇ ਚੁਬਾਰੇ ਸਨ, ਸੈਂਟਰ 'ਚ ਸੇਨ ਸੀ। ਅੱਛਾ, ਇਹ ਤੇ ਸੰਭਾਲ ਨਾ ਧਿਆਨ ਨਾ ਕਰਨ ਦੀ ਵਜ੍ਹਾ ਨਾਲ ਇਹ ਖਰਾਬ ਹੋ ਗਿਆ। ਅੱਛਾ ਜੀ, ਜਿਹਦਾ ਕਿ ਸਿਰਫ ਆ ਥੋੜਾ ਜਿਹਾ ਹਿੱਸਾ ਹੈ ਕਿ ਇਹ ਕਿਸ ਤਰ੍ਹਾਂ ਦਾ ਹੋਣਾ। ਇਹ ਬਹੁਤ ਆਲਾ, ਬਹੁਤ ਖੂਬਸੂਰਤ ਸੀ। ਜਿੰਨਾ ਥੱਲੇ ਸੀ ਉਨਾ ਹੀ ਤਕਰੀਬਨ ਉੱਤੇ ਸੀ। ਸੈਂਟਰ 'ਚ ਸੇਨ ਸੀ, ਇਹਦੇ ਚਾਰੋਂ ਪਾਸੇ ਕਮਰੇ ਸਨ। ਨਾਲ ਇਹ ਜਗ੍ਹਾ ਜਿਹੜੀ ਖਾਲੀ ਪਈ ਹੈ, ਇੱਥੇ ਬੈਠਕ ਸੀ ਇਹਦੀ। ਅੱਛਾ, ਉੱਤੇ 12 ਦਰੀ ਬਣੀ ਸੀ। ਇਹ ਬੈਠਕ ਦੇ ਉੱਪਰ ਚਾਰੋਂ ਪਾਸੇ ਦਰਵਾਜ਼ੇ ਖਿੜਕੀਆਂ ਸਨ। ਅੱਛਾ, ਅਸੀਂ ਤੇ ਇਹ ਹੀ ਵੇਖਿਆ ਜੀ। ਬੜਾ ਨਿਸ਼ਾਨ ਮਹੱਲ ਟਾਈਪ ਹੈ। ਹਾਂ, ਬੜਾ ਜ਼ਬਰਦਸਤ ਸੀ। ਇਹਦੇ ਸਾਰੇ ਤੇ ਪਲਸਤਰ ਹੋਇਆ ਸੀ ਜਿਵੇਂ ਹੋਇਆ ਸਾਰਾ ਜੀ ਪਲਸਤਰ। ਔਰ ਮੇਰੇ ਖਿਆਲ ਪੀਲੇ ਰੰਗ ਦੀ ਚੂਨਾ ਹੋਏਗਾ, ਪੀਲੇ ਰੰਗ ਦਾ ਚੂਨਾ ਸੀ, ਵਿੱਚ ਸਾਰਾ। ਅੱਛਾ, ਵਿੱਚ ਫੁੱਲ ਬਣੇ ਸੀ ਜੀ। ਅੱਛਾ, ਜਿਵੇਂ ਇਹ ਫੁੱਲ ਬਣੇ ਹੋਏ। ਨਹੀਂ ਜੀ, ਉਹਦੇ ਨਾਲ ਅੱਛਾ, ਉੱਤੇ ਪੇਂਟਿੰਗ ਹੋਈ ਹੈ। ਹਾਂ। ਅੱਛਾ, ਇਹਦੇ ਉੱਤੇ ਕੋਈ ਗੁਰਮੁਖੀ ਹਿੰਦੀ ਵਿੱਚ ਲਿਖਿਆ ਵੀ ਤੁਸੀਂ ਵੇਖਿਆ ਹੋਇਆ? ਨਹੀਂ, ਅਸੀਂ ਉਹ ਨਹੀਂ। ਅੱਛਾ, ਉਹ ਨਹੀਂ ਵੇਖਿਆ, ਅਸੀਂ ਨਹੀਂ ਵੇਖਿਆ। ਸਹੀ। ਇਹ ਥੱਲੇ ਸਨ
ਉਹ ਕੁਰਸੀਆਂ ਜੀਆਂ ਬਣੀਆਂ, ਆਹੋ ਇਹ ਹੁੰਦੀਆਂ ਹਨ ਬਣਾਉਂਦੇ ਸਨ ਕਿ ਜਿਹੜਾ ਮੁਲਾਜ਼ਮ ਆਉਂਦੇ ਸੀ ਕੋਈ ਚੀਜ਼ ਲੈਣ, ਉਹ ਇੱਥੇ ਬੈਕ ਇੰਤਜ਼ਾਰ ਕਰ ਸਕਦਾ ਜੀ। ਇੱਥੇ ਬਹਿ ਕੇ ਇੰਤਜ਼ਾਰ ਕਰਦੇ ਸੀ। ਅੱਛਾ ਭਾਈ ਅਮਰ ਦਰਵਾਜ਼ਾ ਵੀ ਉਹੀ ਕਿ ਬਾਅਦ ਨਹੀਂ ਦਰਵਾਜ਼ਾ ਬਾਅਦ ਚੋਂ, ਅੱਛਾ ਉਹ ਦਰਵਾਜ਼ਾ ਬੰਦ ਕੀਤਾ, ਉਹ ਦਰਵਾਜ਼ਾ ਬੰਦ ਕੀਤਾ, ਚੁਗਾਟ ਗੇਟ ਸੀ, ਚੁਗਾਟ ਲੱਗਦੀ ਜਿਵੇਂ ਪੁਰਾਣੀ ਪੁਰਾਣੀ ਚੁਗਾਟ ਨਹੀਂ ਭਾ ਉਹ ਨਹੀਂ। ਇਹ ਦਰਵਾਜ਼ਾ ਉਹ ਨਹੀਂ, ਇਹਨੂੰ 2 ਤਖਤਿਆਂ ਵਾਲਾ ਵੱਡਾ ਦਰਵਾਜ਼ਾ ਸੀ, ਗੇਟ ਸੀ ਲੱਕੜੀ ਦਾ। ਫਿਰ ਵੇਖੋ ਭਾਈ ਮੈਨੂੰ ਤਾਂ ਇਹ ਆਂਡੀ ਕਿ ਬਣਾਉਣ ਵਾਲੇ ਉਸ ਟਾਈਮ ਇਹਨਾਂ ਦੇ ਦੀਵੇ ਹੁੰਦੇ ਸੀ, ਦੀਵੇ ਹੁੰਦੇ, ਇਹਨਾਂ ਵਿੱਚ ਦੀਵੇ ਬਾਲਦੇ ਹੁੰਦੇ ਸੀ। ਜ਼ੂਮ ਕਰਕੇ ਥੋੜਾ ਅਲੀ ਭਾਈ, ਹਾਂ ਇਹ ਦੇਖੋ ਜੀ ਕਿੱਡਾ ਪਿਆਰਾ ਜਿਹੜਾ ਕੱਟ ਕੇ ਨਾਨਕਸ਼ਾਹੀ ਟਾਇਲ ਵੀ ਲੱਗੀ, ਨਾਨਕਸ਼ਾਹੀ ਇੱਟਾਂ ਵੀ ਲੱਗੀਆਂ ਹੋਈਆਂ, ਵੇਖੋ ਨਾਨਕਸ਼ਾਹੀ ਲੱਗੀ ਸਾਰੇ ਹੈ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੀ। ਤੇ ਇਹ ਮੋਟੀ ਵੀ ਲੱਗੀ, ਜਿਵੇਂ ਕਿ ਸੱਕ ਵੀਰ ਦੱਸਦਾ ਵੀ ਸੱਕ ਪੰਜਾਬੀ ਦੱਸਣ ਡਿਆ ਸੀ ਨਾ, ਕਿ ਇਹ ਵੇਖੋ ਮੋਟੀ ਵੀ ਹੈ ਤੇ ਵਿੱਚ ਟਾਇਲ ਵੀ ਹੈ ਤੇ ਨਾਨਕਸ਼ਾਹੀ ਵੀ ਛੋਟੀ ਵੀ ਹੈ, ਤੇ ਕਿੱਡਾ ਕੱਟ ਕੇ ਕਿੰਨੇ ਡਿਜ਼ਾਈਨ। ਇਹ ਥੱਲੇ ਬੈਠਕ ਸੀ, ਇਸ ਬੈਠਕ ਦੇ ਉੱਪਰ 12 ਦਰੀ ਬਣੀ ਸੀ। ਇਹ ਜਿਹੜਾ 12 ਦਰੀ ਇਹਦੇ ਉੱਪਰ ਅੱਛਾ ਇੱਥੇ ਬੈਠਕ ਸੀ, ਅੱਛਾ ਇੱਥੇ ਬੈਠਕ ਸੀ, ਇਹ ਜਗ੍ਹਾ ਤੇ ਬੈਠਕ ਸੀ, ਉੱਤੇ 12 ਦਰੀ ਬਣੀ, ਅੱਛਾ ਚਾਰੋਂ ਪਾਸੇ ਦਰਵਾਜ਼ੇ ਸੀ। ਅੱਛਾ ਅੱਛਾ ਇਹਦਾ ਅਲੱਗਾ ਸਿਸਟਮ ਸੀ, ਇਥੋਂ ਬਾਹਰੋਂ ਚੜ ਕੇ ਘਰ ਵਾਲੇ ਨੇ ਸੀ ਜਾਣਾ, ਜਿਹੜੇ ਕੋਈ ਮਹਿਮਾਨ ਠਹਿਰਨ ਵਾਲੇ ਆ ਉਹਨਾਂ ਦੇ ਉੱਤੇ ਇੱਥੇ ਉੱਪਰ ਚਲੇ ਜਾਂਦੇ ਸੀ ਖਾਸ ਮਹਿਮਾਨ। ਉੱਪਰ ਇਹਦੇ ਦਰਵਾਜ਼ਾ ਸੀ ਘਰ ਵਾਲ ਜਾਣ ਲਈ, ਫੇਰ ਇਹ ਸੀੜੀਆਂ ਸੀ, ਸੀੜੀਆਂ ਦੇ ਵਿੱਚ ਦਰਵਾਜ਼ਾ ਸੀ, ਉਹ ਦਰਵਾਜ਼ਾ ਅੰਦਰੋਂ ਲਾਕ ਹੁੰਦਾ ਸੀ, ਪਰਲਾ ਘਰ ਸਾਰਾ ਜਿਹੜਾ ਨਾ ਬੰਦ ਹੋ ਜਾਂਦਾ। ਇਹ 12 ਦਰੀ ਤੇ ਇਹ ਬੈਠਕ ਵਾਲਾ ਇਹ ਸਿਸਟਮ ਇਹ ਰਹਿੰਦਾ। ਇਹ ਤੇ ਜੀ ਜਦੋਂ ਆਏ ਨੇ ਸਰਦਾਰ ਸਾਹਿਬ ਜਿਹੜੇ, ਉਹਦੇ ਵੇਖ ਕੇ ਫਿਰ ਰੋਏ ਨੇ ਬੜਾ, ਆਏ ਸਨ ਇੱਥੇ, ਆਏ ਸੀ। ਅੱਛਾ ਉਹਨਾਂ ਦਾ ਪੋਤਾ ਆਇਆ ਸੀ, ਅੱਛਾ ਅੱਛਾ ਉਹਨਾਂ ਨੇ ਫਿਰ ਇਹ ਵੇਖਿਆ ਬੜਾ, ਫਿਰ ਉਹ ਸੁਣੀਆਂ ਸੀ ਗੱਲਾਂ। ਹਾਂਜੀ ਹਾਂਜੀ ਇੱਥੇ ਤੇ ਜੀ ਉਹ ਜਿਹੜੇ ਇੱਥੇ ਸਰਦਾਰ ਰਹਿੰਦੇ ਸੀ ਬਾਵੇ, ਉਹਨਾਂ ਨੂੰ ਕਹਿੰਦੇ ਸੀ, 3 ਪਿੰਡਾਂ ਦੇ ਮਾਲਕ ਸਨ। ਅੱਛਾ ਇੰਨੇ ਤਗੜੇ ਸਨ, ਐਡੇ ਤਗੜੇ ਮਾਲਕ ਸਨ, ਪੂਰੇ 3 ਪਿੰਡਾਂ ਦੇ, ਚੱਕਰਮਦਾਸ, ਢੋੜਕਾ ਪਿੰਡ ਦੇ, ਚੱਕ ਪੁਰਾਣਾ, ਅੱਛਾ ਅੱਛਾ 3 ਪਿੰਡਾਂ ਦੇ ਉਹ ਮਾਲਕ ਸਨ। ਕੋਈ ਦੂਸਰਾ ਬੰਦਾ ਮਾਲਕ ਨਹੀਂ ਸੀ। ਤਗੜੇ ਸਨ, ਬਹੁਤ ਤਗੜੇ ਸਨ। ਇੱਥੋਂ ਫਿਰ ਉਹ ਗਏ ਨੇ ਤੇ ਉਹਨਾਂ ਨੂੰ ਪੁੱਛਦੇ ਦੱਸਦੇ ਰਹੇ, ਤੇ ਵਿਚਾਰੇ ਇੱਥੋਂ ਜਾ ਕੇ ਤੇ ਫਿਰ ਉਹ ਬਦਹਾਲ ਹੀ ਰਹੇ ਨੇ, ਤਗੜੇ ਬੰਦੇ ਸਨ, ਇੱਥੋਂ ਗਏ ਨੇ। ਉੱਥੋਂ ਫਿਰ ਕੈਨੇਡਾ ਫਿਰ ਸ਼ਿਫਟ ਹੋਏ ਨੇ ਜਾ ਕੇ। ਹੁਣ ਕਹਿੰਦੇ ਸੀ ਕਿ ਸਾਨੂੰ ਉਹ ਜਿਹੜਾ ਨਾ ਕੋਈ ਥੋੜਾ ਜਿਹਾ ਰਿਲੀਫ ਮਿਲਿਆ, ਜਿਹੜਾ ਅਸੀਂ ਇੱਥੇ ਬਾਦਸ਼ਾਹੀ ਵੇਖੀ ਸੀ, ਉਹ ਤੇ ਜੀ ਸਾਰਾ ਖਾਨਦਾਨ ਤਸਵੀਰਾਂ ਤੇ ਬਾਅਦ ਚ ਫੋਨ ਕਰਦੇ ਰਹੇ ਨੇ। ਖੁਸ਼ੀ ਤੇ ਹੁੰਦੀ ਹੈ ਨਾ ਜੀ, ਜਿਸ ਤਰ੍ਹਾਂ ਅਸੀਂ ਵੀ ਮਾਜਰ ਹਾਂ, ਬਿਲਕੁਲ ਅਸੀਂ ਇੰਡੀਆ ਦੇ ਆ, ਸਾਨੂੰ ਅਜੇ ਵੀ ਖਾਸ ਹੈ ਕਿ ਅਸੀਂ ਕਿਧਰੇ ਵੀਜ਼ਾ ਮਿਲੇ ਤੇ ਆਪਣਾ ਵੇਖ, ਆਪਣਾ ਪਿੰਡ ਵੇਖੀ, ਪਿਛੋਕੜ ਵੇਖੀ, ਜੰਮਣ ਹੋਏ ਆਪਣੇ ਵੱਡਿਆਂ ਦੀ, ਆਪਣਾ ਵੱਡਿਆਂ ਨੂੰ ਜੰਮਣ ਹੋਏ ਵੇਖੀਏ। ਸਾਡਾ ਜ਼ਿਲ੍ਹਾ ਹੁਸ਼ਿਆਰਪੁਰ ਸੀ। ਅੱਛਾ ਹੁਸ਼ਿਆਰਪੁਰੀ ਹੈ। ਮੈਂ ਹੁਣ ਤੁਹਾਡੀ ਵੀਡੀਓ ਦੇ ਵਿੱਚ ਹੀ ਜੱਫੀ ਪਾ ਸਕਦਾ ਹਾਂ ਨਹੀਂ ਪਾਓ ਜੀ ਪਾਓ, ਸਾਕਮ ਸਾਹਿਬ ਅਸੀਂ ਵੀ ਹੁਸ਼ਿਆਰਪੁਰੀ ਹਾਂ। ਤੁਹਾਡੀ ਤਹਿਸੀਲ ਕਿਹੜੀ ਸੀ? ਦਸੂਆ। ਸਾਡੀ ਵੀ ਦਸੂਆ ਸੀ। ਤੁਹਾਡਾ ਪਿੰਡ ਕਿਹੜਾ ਸੀ? ਮੁਕੇਰੀਆਂ। ਸਾਡਾ ਪਿੰਡ ਸੀ ਆਲਮਪੁਰ। ਆਲਮਪੁਰ ਬਸ ਜੀ, ਫਿਰ ਨਾਲ ਹੀ ਸੀ। ਹਾਂਜੀ ਅਸੀਂ ਤੇ ਆਓ ਜੀ ਮਲਕ ਸਾਹਿਬ। ਅੱਛਾ ਭਾਈ ਅਮਰ ਇੱਥੇ ਖੂਹੀ ਹੋਵੇ ਕੋਈ? ਇਹ ਜਗ੍ਹਾ ਤੇ ਖੂਹੀ ਸੀ ਸਾਹਮਣੇ। ਅੱਛਾ ਤੇ ਖੂਹੀ ਸੀ, ਇੱਥੇ ਤੁਸੀਂ ਵੇਖੀ? ਅਸੀਂ ਵੇਖੀ। ਅੱਛਾ ਤਾਰੇ ਹੋਸ਼ ਪੂਰੀ ਗਈ। ਮੱਛੀ ਭਰਤ ਕੇ ਘਰਾਂ ਇੱਥੇ ਸਾਹਮਣੇ ਖੂਹੀ ਸੀ। ਖੂਹੀ ਹੁੰਦੀ ਜਿੱਥੇ ਚੰਗੇ ਲੋਕ ਰਹਿੰਦੇ ਸੀ ਨਾ ਜੀ। ਹਾਂਜੀ ਹਾਂਜੀ। ਜਿਵੇਂ ਨਲਕੇ ਨਹੀਂ ਹੋਣ ਲੱਗਦੇ, ਉਦੋਂ ਖੂਹੀਆਂ ਲਵਾਉਂਦੇ। ਜਿਵੇਂ ਹੁਣ ਲੋਕੀ ਕਹਿੰਦੇ ਕਿ ਯਾਰ ਪੀਣਗੇ ਅੱਲਾ ਦੀ ਚੀਜ਼ ਤੇ ਸਵਾਬ ਲਾਉਂਦੇ ਜਾਰੀ। ਹਾਂ ਸਦਕਾ ਜਾਰੀ। ਉਦੋਂ ਖੂਹੀਆਂ ਸੀ। ਅੱਛਾ ਅੱਛਾ ਖੂਹੀਆਂ ਲਾਉਂਦੇ। ਇਹ ਸ਼ਾਇਦ ਸਿੱਖਾਂ ਲਵਾਈ ਹੋਏ ਆ, ਸ਼ਾਇਦ ਪਾਰਟੀਸ਼ਨ ਤੋਂ ਪਹਿਲਾਂ ਦੀ, ਜਦੋਂ ਅਸੀਂ ਤੇ ਉਦੋਂ ਐਨਜੀ ਮਹਾਜਰ ਆਏ। ਹਾਂਜੀ ਹਾਂਜੀ। ਅਸੀਂ ਤੇ ਵੇਖਿਆ, ਖੋਲੋ ਜੀ ਮਲਕ ਸਾਹਿਬ। ਚਾਬੀ ਲੈਂਦੀ ਹੈ? ਹਾਂਜੀ ਹਾਂਜੀ। ਤੇ ਲੋ ਨਾਲ ਦੀ ਚਾਬੀ ਮਿਲ ਗਈ ਹੈ, ਤੇ ਤੁਹਾਨੂੰ ਜਿਹੜਾ ਅੰਦਰੋਂ ਵੀ ਬਹਾਨੇ ਆ। ਆਓ ਜੀ ਅੰਦਰੋਂ ਬਹਾਨੇ ਤੱਕ ਵਾਜੇ ਤੁਸੀਂ। ਠੀਕ ਹੈ ਠੀਕ ਤੇ ਆਓ ਜੀ ਲੈ। ਅਸੀਂ ਤੇ ਜੀ ਉੱਥੇ ਵੇਖ ਲਓ ਆਪਣੇ ਵੱਡੇ ਸਾਨੂੰ, ਸਾਨੂੰ ਇਹ ਤਾਂ ਗੈਪ ਸੀ ਅਸੀਂ ਵੇਖਿਆ। ਬਿਲਕੁਲ ਬੜੀ ਸਖਤ। ਤੇ ਜਿਹੜੇ ਲੋਕ ਕੀ ਰਹੇ ਨੇ, ਹਾਂਜੀ ਹਾਂਜੀ, ਉਹਨਾਂ ਦਾ ਤੇ ਜੀ ਫਿਰ ਇੱਕ ਹਿਸਾਬ ਹੋਰ ਹੀ ਹੋਏਗਾ ਨਾ ਜੀ। ਹਾਂਜੀ ਹਾਂਜੀ। ਲਓ ਜੀ ਤੇ ਅਸੀਂ ਆ ਗਏ ਜੇ ਘਰ ਦੇ ਅੰਦਰ। ਜਿਵੇਂ ਆ ਡਾਟਾ ਬਣੀਆਂ। ਹਾਂਜੀ ਹਾਂਜੀ। ਆ ਵੇਖੋ। ਲਓ ਜੀ ਇੰਨਾ ਕੋਈ ਸਾਜ ਇਹ ਵੀ ਬਚਾ ਕੇ, ਫਿਰ ਵੀ ਇਹਨਾਂ ਦੀ ਬੜੀ ਮਿਹਰਬਾਨੀ ਕਿ ਨਾ ਹਜੇ ਤੱਕ ਵੇਲੋ ਰੱਖਿਆ ਹੋਇਆ ਹੈ। ਹਾਂਜੀ। ਮੈਂ ਤੁਹਾਨੂੰ ਜਾਨਣਾ, ਵੇਖੋ ਅੰਦਰ ਬੜਾ ਹੋ ਗਿਆ ਗੰਦਮੰਦ, ਲੇਕਿਨ ਕਵਰ ਕਰਨਾ ਹੀ ਕਰਨਾ ਹੈ ਅਸਾਂ। ਲਓ ਜੀ ਅੰਦਰ ਵਾਲੀ ਸਾਈਡ। ਅੱਛਾ ਭਾਈ ਅਮਰ ਇੱਥੇ ਵੇਖੋ ਫਿਰ ਉਹ ਗੱਲ ਆ ਆਲਫਾਬੇਟਡ ਜਾਣਾ ਕੀ ਗੋਲ, ਪਤਾ ਕਿਹੜੀ ਸ਼ੈਨ ਆ ਉਦੋਂ ਗੋਲ ਆਓ ਜੀ ਇਹ ਕੋਈ ਮੇਰਾ ਹਾਲ ਕੋਈ ਨਾ ਆ ਉੱਪਰ ਵੀ ਨੇ। ਹਾਂਜੀ ਹਾਂਜੀ। ਇਹ ਕੋਈ ਇਹਨਾਂ ਦਾ ਸੱਚਾ ਹੀ ਗੋਲ ਬਣਾਇਆ ਸੀ। ਹਾਂ ਹਾਂ, ਬੜੇ ਜ਼ਬਰਦਸਤ ਬਣੇ ਹੋਏ ਨੇ। ਇਹ ਦੇਖੋ ਜੀ, ਆਹਾ ਵੇਖੋ ਜੀ। ਤੇ ਇਹ ਜੋ ਗੇਟ ਜੇ ਬਾਹਰ ਸਾਈਡ ਤੁਹਾਨੂੰ ਵਿਖਾ ਰਹੇ ਸੀ ਨਾ, ਤੇ ਕੰਧ ਵੀ ਤਗੜੀ।
ਬਾਕੀ ਹਿੱਸਾ ਜਿਹੜਾ ਬਚਿਆ ਤੁਹਾਨੂੰ ਖਾ ਰਹੇ ਤੇ ਇਹ ਦਰਵਾਜ਼ਾ ਵੀ ਸ਼ਾਇਦ 47 ਉਹ ਹੀ ਹੈ। ਲਓ ਜੀ ਦਰਵਾਜ਼ਾ ਵੀ 47 ਤੋਂ ਪਹਿਲਾਂ ਇਹਦੇ ਕਰ ਲਓ ਦਰਸ਼ਨ ਤੇ ਇਹ ਵੀ ਸ਼ਾਇਦ ਦੀਵਿਆਂ ਵਾਸਤੇ ਹੀ ਇਹ ਬਣਿਆ ਹੋਇਆ ਇੱਕ ਇਸ ਵਕਤ ਇਹ ਡਿਉੜੀ ਸੀ, ਅੱਛਾ ਡਿਉੜੀ ਸੀ ਇਹ ਡਿਉੜੀ ਸੀ, ਜਿਹੜੀ ਗੇਟ ਤੋਂ ਵੜਦੇ ਅੰਦਰ। ਗੇਟ ਤੋਂ ਵੜਦੇ ਅੰਦਰ ਸੀ। ਇਹ ਸੇਨ ਸੀ। ਅੱਛਾ ਅੱਛਾ ਇੰਜੀ ਨਾ ਜੀ ਇਹ ਕੋੜ ਬਰਾਮਦਾ ਸੀ, ਸਾਹਮਣੇ ਵੀ ਬਰਾਮਦਾ ਸੀ। ਲਓ ਜੀ ਤੁਹਾਨੂੰ ਛਤੀਰੀ ਵਿਖਾ ਦਈਏ। ਇਹ ਲਓ ਜੀ ਇਹ ਵੀ ਇਹਨਾਂ ਦੇ ਉੱਤੋਂ ਲੱਥੀ ਹੋਈ ਹਜੇ ਵੀ ਪਈ ਜੀ ਤੇ ਇਹ ਵੀ ਦਰਵਾਜ਼ਾ ਉਸ ਟਾਈਮ ਦਾ ਹੀ ਹੈ। ਅੱਛਾ ਅੱਛਾ ਸਹੀ ਸਹੀ ਇਹ ਜਿਹੜਾ ਜੀ ਇਧਰ ਵੀ ਚਮਾਰਾ ਸੀ, ਇਹਦੇ ਅੱਗੇ ਇਹ ਸੇਨ ਸੀ, ਇਹ ਤੋੜ ਕਮਰੇ ਸਨ ਉੱਪਰ, ਉਧਰ ਬਾਰਾਦਰੀ ਸੀ, ਇਹ ਉੱਤੇ ਸੇਨ ਸੀ ਜਿਹੜਾ ਅਸੀਂ ਵੇਖਿਆ। ਲਓ ਜੀ ਸਰਦਾਰ ਵੀਰੋ ਸਾਡੇ ਜਿੰਨੇ ਵੀਵਰ ਨੇ ਬਹੁਤ ਜ਼ਿਆਦਾ ਜਿਹੜੇ ਹੋਣਗੇ ਜਿਨ੍ਹਾਂ ਨੇ ਹਜੇ ਤੱਕ ਇਹ ਨਹੀਂ ਵੇਖਿਆ ਹੋਏਗਾ, ਇਹ ਵੀ ਗੁਰੂ ਰਵਿਦਾਸ ਜੀ ਜਿਹੜੇ ਨੇ ਉਹਨਾਂ ਦਾ ਇੱਥੇ ਸਟੇ ਹੋਇਆ, ਉਹਨਾਂ ਆਪਣੇ ਪਵਿੱਤਰ ਚਰਨ ਇੱਥੇ ਲਾਏ। ਤੁਸੀਂ ਸਾਰੇ ਗੁਰੂ ਧਾਮ ਵੇਖੇ ਹੋਣਗੇ ਲੇਕਿਨ ਅੱਜ ਤੁਹਾਨੂੰ ਪਹਿਲੀ ਦਫਾ ਹੀ ਵਾਰ ਹੈ ਕਿਸੇ ਨੇ ਵੇਖਿਆ ਹੋਏਗਾ। ਇੱਥੇ ਜਿਵੇਂ ਅੱਗੇ ਮੈਂ ਗੱਲ ਕੀਤੀ ਚੌਥੇ ਗੁਰੂ ਰਾਮਦਾਸ ਜੀ ਇਸ ਜਿਹੜੇ ਘਰ ਦੇ ਵਿੱਚ ਠਹਿਰੇ ਰਹੇ ਨੇ, ਇਹ ਤੁਹਾਨੂੰ ਦਰਸ਼ਨ ਕਰਾ ਰਹੇ ਤਾਂ ਤੁਹਾਨੂੰ ਸਾਰਾ ਨਕਸ਼ਾ ਵੀ ਦੱਸਦਾ ਵੀ ਕਿਵੇਂ ਦਾ ਇੱਕ ਬਾਕੀ ਜਿਹੜੇ ਨੇ ਉਹ ਚੀਜ਼ਾਂ ਤੁਹਾਨੂੰ ਵਿਖਾਤੀਆਂ। ਲਓ ਜੀ ਇਹਨਾਂ ਕੋਲ ਆ ਜਿਹੜਾ ਇਸ ਟਾਈਮ ਜਿਹੜਾ ਹੈ ਘਰ ਹੈ ਭਾਜੀ ਕੀ ਨਾਮ ਆਪਣਾ? ਮਲਕ ਵਸੀਮ ਅਵਾਨ। ਅੱਛਾ ਅਵਾਨ ਜੀ ਤੁਸੀਂ? ਹਾਂਜੀ। ਅੱਛਾ ਅੱਛਾ ਤੇ ਆਪਣੇ ਵਾਲ ਸਾਹਿਬ ਦਾ ਕੀ ਨਾਮ? ਗਜ਼ਨਫਰ ਅਲੀ ਅਵਾਨ। ਤੇ ਤੁਸੀਂ ਭਲਾ ਭਾਜੀ ਇੱਧਰ ਦੇ ਕੇ ਉਧਰੋਂ ਆਏ ਚੜ੍ਹਦੇ ਪਏ? ਨਹੀਂ ਅਸੀਂ ਵੀ ਉਧਰੋਂ ਆਏ ਹਾਂ, ਇੱਕੋ ਹੀ ਪਿੰਡ ਦੇ ਹੀ ਅੱਛਾ ਅੱਛਾ ਚੇਅਰਮੈਨ ਸਾਹਿਬ ਅਸੀਂ ਸਾਰੇ ਇੱਕੋ ਪਿੰਡ ਉਹ ਦੇ, ਤਾਂ ਬਹੁਤ ਜ਼ਿਆਦਾ ਆਵਾਨਾਂ ਦੇ ਪਿੰਡ ਸਨ। ਬਹੁਤ ਜ਼ਿਆਦਾ 85 ਪਿੰਡ ਸਨ। 85 ਪਿੰਡ 85 ਬਿਲਕੁਲ ਪਿੰਡ 85 ਸਾਰਾ ਉਧਰੋਂ ਆਏ ਨੇ ਸਾਰੇ। ਉਹਦਾ ਲਾਟ ਤੁਹਾਨੂੰ ਇੱਥੇ ਫਿਰ ਲਾਟ ਤੁਹਾਨੂੰ ਲਾੜ ਸਾਡੇ ਬਜ਼ੁਰਗਾਂ ਨੂੰ ਹੋਈ ਸੀ, ਚੌਧਰੀ ਮੁਹੰਮਦ ਹੁਸੈਨ ਸਪੈਪੋ। ਤੇ ਕੋਈ ਇੱਥੇ ਸਰਦਾਰ ਸੂਰ ਆਏ ਪਿੰਡ ਵਾਲੇ ਵੇਖਣ ਵਾਸਤੇ ਤੁਹਾਡੇ ਕੋਲ? ਹਾਂਜੀ। ਬੜੀ ਦਫਾ ਹੋਏ ਨੇ। ਕੀ ਉਹਨਾਂ ਦੇ ਰਿਐਕਸ਼ਨ ਜੀ ਉਹਨਾਂ ਵੇਖਿਆ ਕੋਈ? ਰਿਐਕਸ਼ਨ ਹੁਣ ਦੇਖ ਉਹਦੇ ਜੀ ਬਿਆਨ ਕਰਨ ਵਾਲਾ ਅੱਛਾ ਜੀ ਚਲੋ ਦੱਸ ਦਿਓ ਨਾ ਫਿਰ ਉਹ ਮਤਲਬ ਕਿ ਮਹਿਸੂਸ ਕਰ ਸਕਦੇ ਹੋ ਤੁਸੀਂ, ਬਿਆਨ ਨਹੀਂ ਕਰ ਬਿਆਨ ਨਹੀਂ ਕਰ ਸਕਦੇ ਜੋ ਅਸੀਂ ਉਹਨਾਂ ਦਾ ਦੇਖਿਆ ਨਾ। ਹਾਂ ਹਾਂ ਇਹ ਮੇਰੇ ਹਾਲ ਕੋਈ 2 ਸਾਲ ਪਹਿਲੇ ਮੈਂ ਆਇਆ ਤਾਂ ਕੈਨੇਡਾ ਤੋਂ ਆਏ। ਉਸ ਤੋਂ ਕੋਈ ਸਾਲ ਪਹਿਲੇ ਇੱਕ ਦਫਾ ਸਰਦਾਰ ਸਾਹਿਬ ਆਏ ਸਨ, ਮੈਨੂੰ ਨਾਮ ਨਹੀਂ ਯਾਦ, ਮੇਰੇ ਕਦਮ ਦੇ ਨਾਲ ਸਨ। ਉਹਨਾਂ ਦੇ ਅੱਖਾਂ 'ਚ ਮੈਂ ਆਂਸੂ ਦੇਖੇ। ਭਾਜੀ ਉਹਨਾਂ ਦੇ ਜਿਹੜੇ ਬਜ਼ੁਰਗ ਸਨ ਨਾ ਉਹ ਇੱਥੇ ਲੈ ਕੇ ਗਏ। ਅੱਛਾ ਉਹਨਾਂ ਦੀ ਬੋਲ ਨਹੀਂ ਸਕੇ, ਪੁਰਾਣੀ ਸ਼ਕਲ 'ਚ ਸੀ, 2 ਮਿੰਟ ਤੱਕ ਨਾ ਜੀ ਉਹ ਪੁਰਾਣੀ ਸ਼ਕਲ 'ਚ ਸੀ, ਬੋਲ ਨਹੀਂ ਸਕੇ ਤੇ ਯਾਨੀ ਐਵੇਂ ਇਮੋਸ਼ਨਲ ਹੋ ਕੇ ਕੋਈ ਬੋਲਿਆ ਨਹੀਂ ਗਿਆ? ਬੋਲਿਆ ਨਹੀਂ ਗਿਆ 2 ਮਿੰਟ। ਇਹ ਉਸ ਟਾਈਮ ਦਾ ਪੁਰਾਣੀ ਸ਼ਕਲ 'ਚ ਸੀ ਤੇ ਉੱਥੋਂ ਹੀ Original ਪਹਿਲੀ ਇੰਟਰਸਟ ਤੇ ਅਸੀਂ ਉਹਨਾਂ ਨੂੰ ਪੁੱਛਦੇ ਰਹੇ ਕਿ ਜੀ ਕੋਈ ਦੱਸੋ, ਉਹ ਬੋਲੇ ਨਹੀਂ ਗਿਆ। ਬੋਲੇ ਨਹੀਂ। ਪਿਛਲੇ ਯਾਰ ਇਹਨੂੰ ਕਿੰਨਾ ਕੁ ਪਿਆਰ ਸੀ ਉਧਰ ਵਾਲਿਆਂ ਨੂੰ ਤੇ ਜਾਣ ਵਾਲਿਆਂ ਨੂੰ? ਬਸ ਦੇਖੋ ਨਾ ਸਾਡੇ ਇੱਥੇ ਜੀ ਸਰਦਾਰ ਆਏ ਠੱਟੇ, ਹਾਂਜੀ ਹਾਂਜੀ ਸਾਡੇ ਨਾਲ ਪਿੰਡ ਠੱਟਾ ਗੁਲਾਬ ਛੱਟਾ ਗੁਲਾਬ ਸਿੰਘ ਬਿਲਕੁਲ ਉੱਥੇ ਉਹ ਸਰਦਾਰ ਆਏ, ਨਾਲ ਉਹਨਾਂ ਦੀਆਂ ਬੀਬੀਆਂ ਸਨ ਫੈਮਿਲੀ ਸਮੇਤ। ਫੈਮਿਲੀ ਸਮੇਤ। ਉਹ ਜਦੋਂ ਵਾਪਸ ਜਾਣ ਲੱਗੇ ਨਾ ਜੀ, ਉਹਨਾਂ ਆਖਿਆ ਸਾਡੀ ਪੈਲੀ ਦੀ ਮਿੱਟੀ ਇਹ ਛਾਪਰ 'ਚ ਪਾ ਕੇ ਲਿਆ। ਉਹ ਕੀ ਲੱਗ ਕਰਨਾ ਹੈ ਇੱਕ ਪਿਆਰ। ਹਾਂ ਕੈਨੇਡਾ ਤੋਂ ਆਏ ਸਨ। ਹਾਂ ਮੈਂ ਪੁੱਛਿਆ ਨਾ ਕਿ ਮੈਂ ਹਾਂ ਜੀ ਤੁਸੀਂ ਇਹ ਕੀ ਕਰੋਗੇ? ਉਹਨਾਂ ਆਖਿਆ ਮੈਂ ਆਪਣੇ ਘਰ ਗਮਲੇ 'ਚ ਪਾ ਕੇ ਨਾ ਬੂਟਾ ਲਾਵਾਂਗੇ ਕਿ ਮੇਰੇ ਦੇਸ਼ ਦੀ ਮਿੱਟੀ ਹੈ, ਮੇਰੇ ਖੇਤਾਂ ਦੀ। ਹਮੇਸ਼ਾ ਉਹੀ ਗੱਲਾਂ ਕਰਦੇ ਰਹੇ ਨੇ ਜਦੋਂ ਬੈਠੇ। ਓਹੋ ਉੱਥੇ ਰੱਬਾ ਸੁੱਟਿਆ ਜੀ। ਮੈਂ ਹਾਂ ਜੀ ਉੱਥੇ ਕੀ ਸੀ ਤੁਹਾਡਾ? ਹਾਏ ਹਾਏ। ਉਹਨਾਂ ਆਖਿਆ ਜੀ ਉਹ ਤੁਹਾਨੂੰ ਕੀ ਦੱਸੀਏ, ਅਸੀਂ ਤੇ ਐਵੇਂ ਉਹਨਾਂ ਨੂੰ ਆਖਿਆ। ਮੈਂ ਹਾਂ ਜੀ ਕਿੱਡਾ ਕੁ ਤੁਹਾਡਾ, ਸਾਡਾ ਸ਼ਹਿਰ ਸੀ, ਮੁਕੇਰੀਆਂ ਸਭ ਤਹਿਸੀਲ ਸੀ। ਕੋਈ ਇਸ ਪਿੰਡ ਦਾ ਕੋਈ ਬਾਬਾ ਨਹੀਂ ਹਜੇ ਬਚਿਆ ਹੈਗਾ? ਨਹੀਂ ਕੋਈ ਨਹੀਂ, ਸਾਰੇ ਪੂਰੇ ਹੋ ਗਏ? ਪੂਰੇ ਹੋ ਗਏ। ਉਹ ਜੀ ਸਰਦਾਰ ਕਹਿੰਦੇ ਪੂਰੇ ਹੋ ਗਏ, ਡੈਥ ਹੋ ਗਈ। ਪੂਰੇ ਹੋ ਗਏ। ਅੱਲਾਹ ਕੋ ਮਾਰ ਲੋ ਯਾਰ ਪਿੰਡ ਦਾ ਸ਼ੌਕ। ਤੇ ਅੱਛਾ ਨਾਜ਼ਰੀਨ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਯਾਦ ਰਿਹਾ, ਇਸ ਪਿੰਡ ਦੇ ਵਿੱਚ ਇੱਕ ਬੜਾ ਹੀ ਨਾਮਵਰ ਜਿਹੜਾ ਹੈ ਉਹ ਸਟੇਜ ਅਦਾਕਾਰ ਹੋਇਆ ਅਮਾਨੁੱਲਾ। ਉਹਦਾ ਇੱਥੇ ਘਰ ਹੈ, ਉਹਦੀ ਕੋਸ਼ਿਸ਼ ਕਰਨ ਦੇ ਮਾਮੇ ਨੂੰ ਅਗਰ ਮਿਲ ਗਏ ਤਾਂ ਤੁਹਾਨੂੰ ਉਹਨੂੰ ਮਿਲਾਨੇ ਨਾਲ ਗੱਲਾਂ ਕਰਾਂਗੇ। ਉਹ ਇੱਥੇ ਬਚਪਨ ਸਾਰਾ ਅਮਾਨੁੱਲਾ ਦਾ ਇੱਥੇ ਗੁਜ਼ਰਿਆ ਜੋ ਸਟੇਜ ਅਦਾਕਾਰ ਸਨ। ਉਹਦੇ ਸੱਕੇ ਮਾਮੇ ਦਾ ਘਰ ਵੀ ਇੱਥੇ ਚੱਕਰਮਦਾਸ ਚ। ਆਪ ਵੀ ਉਹ ਇੱਥੇ ਹੀ ਰਿਹਾ ਜੀ, ਇੱਥੇ ਪਲਿਆ ਜੰਮਿਆ। ਅਮਾਨੁੱਲਾ ਵੀ? ਅਮਾਨੁੱਲਾ ਵੀ ਅੱਛਾ ਅੱਛਾ ਇੱਥੇ ਵੱਡਾ ਹੋਇਆ ਜਵਾਨ? ਇੱਥੇ ਜਵਾਨ ਹੋਇਆ ਜੀ। ਵੇਖਿਆ ਤੁਸੀਂ ਇੱਥੇ ਖੇਡਦੇ ਸਾਡੇ ਵਿੱਚ ਫਿਰ ਜੋ ਪਿੰਡ ਨਹੀਂ ਸਾਡੇ ਤੋਂ ਵੱਡਾ ਸੀ ਉਹ। ਹਾਂ ਹਾਂ ਮਤਲਬ ਕਿ ਸਾਡੇ ਆ ਸਾਰੇ ਜਿਹੜੇ ਨੇ ਉਹਦੇ ਨਾਲ ਖੇਡਦੇ ਰਹੇ ਨੇ। ਅੱਛਾ ਬੜਾ ਅਦਾਕਾਰ ਸੀ ਜੀ, ਬੜਾ ਨਾ ਗੰਦੀ ਦੁੱਖ ਮਾਰਦੀ ਸੀ। ਸਭ ਤੋਂ ਵੱਡੀ ਗੱਲ ਇਹ ਸੀ ਹਾਂ ਕਿ ਉਹਨੇ ਪਿੰਡ ਦੇ ਬੰਦਿਆਂ ਦੀ ਬੜੀ ਕਦਰ ਕੀਤੀ। ਉੱਥੇ ਸਟੇਜ ਜਾਂਦੇ ਸੀ ਅੱਗੇ ਬਿਠਾਉਂਦੇ ਆ। ਮੈਂ ਨਾ ਜੀ ਗਿਆ, ਅੱਛਾ ਫਿਰ ਉਹ ਗੰਦੀ ਜੁਗਤ ਵੀ ਨਹੀਂ ਮਾਰਦਾ ਯਾਰ? ਹਮਾਰੀ ਪੀਸੀ ਚ ਉਹਨੇ ਠਗਾਣਾ